ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਦੀ। ਉਹਨਾਂ ਨੇ ਤਾਂ ਬਿੱਲ ਜਿਹੜੇ ਪਾਸ ਕਰਾਏ ਸੀਗੇ ਸ਼ਰਮਾ ਜੀ, ਤੇ ਰਾਜਪਾਲ ਨੇ ਤਾਂ ਗੈਰ ਕਾਨੂੰਨੀ ਐਲਾਨ ਤੇ ਉਹ ਸਾਰੇ ਚਾਰੇ ਦੇ ਚਾਰੇ। ਬਿਲਕੁਲ ਪ੍ਰਵੀਨ ਜੀ, ਬਿਲਕੁਲ ਪ੍ਰਵੀਨ ਜੀ। ਜਦੋਂ ਇਹ ਬਿੱਲ ਪਾਸ ਹੋਏ ਸੀ ਜਿਸ ਦਿਨ, ਜੀ ਉਸੇ ਦਿਨ ਆਪਾਂ ਇਸ ਪ੍ਰੋਗਰਾਮਾਂ ਚਰਚਾ ਕੀਤੀ ਸੀ, ਔਰ ਮੈਂ ਸਾਰਿਆਂ ਨੂੰ ਲੱਗਦਾ ਸੀ ਕਿ 1 ਜਾਂ 2 ਬਿੱਲਾਂ ਤੇ ਰਾਜਪਾਲ ਮੋਹਰ ਲਾ ਦੇਣਗੇ, ਐਕਟ ਵਾਲੇ ਤੇ ਨਹੀਂ ਲਾਉਣਗੇ। 1925 ਜਿਹੜਾ ਗੁਰਦੁਆਰਾ ਸੋਧ ਐਕਟ ਹੈ, ਜਾਂ ਵੱਧ ਤੋਂ ਵੱਧ ਜਿਹੜਾ ਉਹਨਾਂ ਨੂੰ ਆਪ ਤਕਲੀਫ ਹੈ ਕਿ ਸਿੱਧਾ ਹੀ ਮੈਨੂੰ ਵਾਈਸ ਚਾਂਸਲਰ ਤੋਂ ਮੈਨੂੰ ਚਾਂਸਲਰ ਤੋਂ ਛੁੱਟੀ ਕਰਤੀ। ਪੰਜਾਬ ਦੇ ਅਧੀਨ ਜਿੰਨੀਆਂ ਯੂਨੀਵਰਸਿਟੀਆਂ ਆਉਂਦੀਆਂ ਉਹਨਾਂ ਦੇ ਚਾਂਸਲਰ ਆਪ ਬਣ ਗਏ। ਸੋ ਇਹ 2 ਬਿੱਲਾਂ ਤੇ ਨਹੀਂ ਲਾਉਣਗੇ, ਉਸ ਦੂਆਂ ਤੇ ਲਾ ਦੇਣ, ਹੈ ਨਾ, ਜਾਂ ਦੂਆਂ ਬਾਰੇ ਕੁਝ ਸੋਚ ਲੈਣ। ਪਰ ਜਨਾਬ ਰਾਜਪਾਲ ਹੋਰੀ ਕਹਿੰਦੇ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ 4 ਬਿੱਲ ਤਾਂ 4 ਬਿੱਲ, ਤੁਹਾਡਾ ਵਿਧਾਨ ਸਭਾ ਦਾ ਉਹ ਵਿਸ਼ੇਸ਼ ਇਜਲਾਸ, ਵਿਸ਼ੇਸ਼ ਸੈਸ਼ਨ ਹੀ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ। ਠੀਕ ਹੈ, ਉਹਨਾਂ ਨੇ ਉਸ ਸੈਸ਼ਨ ਨੂੰ ਹੀ ਗੈਰ ਕਾਨੂੰਨੀ ਐਲਾਨ ਦਿੱਤਾ ਪ੍ਰਵੀਨ ਜੀ। ਤੇ ਜੇ ਸੈਸ਼ਨ ਹੀ ਗੈਰ ਕਾਨੂੰਨੀ ਹੈ ਤਾਂ ਉਹਦੇ ਵਿੱਚ ਪਾਸ ਹੋਏ ਬਿੱਲ ਕਿਵੇਂ ਕਾਨੂੰਨੀ ਹੋ ਸਕਦੇ ਨੇ? ਇੱਥੋਂ ਦਾ ਲਾ ਲਓ ਜੀ। ਅਸਲ 'ਚ ਇਹ ਮਾਮਲਾ ਕਿਵੇਂ ਦੁਬਾਰਾ ਆਇਆ? ਵਿਧਾਨ ਸਭਾ 'ਚ 4 ਬਿੱਲ ਪਾਸ ਕੀਤੇ, ਉਹ ਜਿਹੜਾ ਪੇਂਡੂ ਵਿਕਾਸ ਫੰਡ ਹੈ ਉਹਨੂੰ ਲੈ ਕੇ, ਪੰਜਾਬ 'ਚ ਡੀਜੀਪੀ ਨੂੰ ਲਾਉਣ ਨੂੰ ਲੈ ਕੇ, ਹੈ ਨਾ, ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਸੋਧ ਕੀਤਾ ਉਹਨੂੰ ਲੈ ਕੇ, ਯੂਨੀਵਰਸਿਟੀ ਚਾਂਸਲਰ ਨੂੰ ਲੈ ਕੇ 4 ਬਿੱਲ ਸੀ। 4 ਬਿੱਲ ਰਾਜਪਾਲ ਕੋਲ ਚਲੇ ਗਏ ਤੇ ਰਾਜਪਾਲ ਜੀ ਨੇ ਠੰਡੇ ਬਸਤੇ ਰੱਖ ਲਏ, ਕਿਉਂਕਿ ਉਹਨਾਂ ਨੇ ਤਾਂ ਪੁੱਛਣਾ ਹੀ ਨਹੀਂ ਸੀ ਇਹ ਬਿੱਲਾਂ ਦੇ। ਉਹਨਾਂ ਨੇ ਆਪਣਾ ਝੋਲੇ 'ਚ ਪਾ ਕੇ ਰੱਖ ਲਏ ਜਾਂ ਰੱਦੀ ਦੀ ਟੋਕਰੀ ਸਿੱਟੇ, ਸਾਨੂੰ ਨਹੀਂ ਪਤਾ, ਪਰ ਉਹਨਾਂ ਨੇ ਇਹਦੀ ਗੱਲ ਹੀ ਨਹੀਂ ਕੀਤੀ। ਤੇ ਇੱਧਰ ਪੰਜਾਬ ਸਰਕਾਰ ਨੇ ਵੀ ਕੋਈ ਗੱਲ ਨਹੀਂ ਕੀਤੀ ਪ੍ਰਵੀਨ ਜੀ। ਤੁਹਾਨੂੰ ਮੈਂ ਇੱਕ ਖਾਸ ਚੀਜ਼ ਯਾਦ ਕਰਾਉਣਾ, ਤੁਹਾਡੇ ਧਿਆਨ 'ਚ ਹੋਣਾ ਕਿ ਜਿਹੜਾ ਕੇਂਦਰ ਵੱਲੋਂ ਸਾਡਾ ਪੇਂਡੂ ਵਿਕਾਸ ਫੰਡ ਰੋਕਿਆ ਗਿਆ, ਉਸ ਪੇਂਡੂ ਵਿਕਾਸ ਫੰਡ ਦੇ ਉੱਤੇ ਜਦੋਂ ਖੁੱਡੀਆਂ ਹੋਰੀ ਜਿਹੜੇ ਨਵੇਂ ਖੇਤੀਬਾੜੀ ਮੰਤਰੀ ਬਣੇ ਸੀ, ਉਹ ਲਿਆਉਂਦੇ ਨੇ, ਇਹਨਾਂ ਮਤਾ ਲਿਆਉਂਦੇ ਨੇ, ਉਹਦੇ ਪਰ ਚਰਚਾ ਹੁੰਦੀ ਹੈ, ਕੁਝ ਤਰ੍ਹਾਂ ਹਾਮੀ ਚਾਹੁੰਦੀਆਂ ਨੇ, ਕੁਝ ਵਿਰੋਧ ਚਾਹੁੰਦੀਆਂ, ਰੌਲਾ ਪੈਂਦਾ, ਵਿਰੋਧੀ ਧਿਰ ਦਾ ਬਾਏਕਾਟ ਹੈ ਜੀ, ਆਹ ਹੈ ਜੀ। ਚਲੋ ਅਗਲਿਆਂ ਕੋਲ ਬਹੁਮਤ ਹੈ, ਬਿੱਲ ਪਾਸ ਹੋ ਗਿਆ ਕਿ ਕੇਂਦਰ ਭਾਈ ਸਾਡਾ ਜਿਹੜਾ ਫੰਡ ਰੋਕਦਾ। ਉਹਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਇੱਕ ਟਿੱਪਣੀ ਸੀ ਸ਼ਾਇਦ, ਠੀਕ ਹੈ, ਬੜੀ ਤਕੜੀ ਚੇਤਾਵਨੀ ਸੀ। ਕਹਿੰਦੇ ਮੈਂ ਕੇਂਦਰ ਨੂੰ ਕਹਿਣਾ ਚਾਹੁੰਦਾ ਕਿ ਫੰਡ ਪੰਜਾਬ ਦਾ, ਬਿਲਕੁਲ ਫੰਡ ਪੰਜਾਬ ਦਾ, ਤੇ ਕੇਂਦਰ ਧੱਕਾ ਕਰ ਰਿਹਾ। ਪ੍ਰਵੀਨ ਜੀ ਇਹ ਗੱਲ ਮੈਂ ਸਹਿਮਤ ਹਾਂ ਕਿ ਉਹ ਦੇ ਨਹੀਂ ਰਿਹਾ, ਪਰ ਮੁੱਖ ਮੰਤਰੀ ਸਾਹਿਬ ਦੀ ਚੇਤਾਵਨੀ ਦਾ ਕੀ ਡਰਾਮਾ ਸੀ ਫਿਰ ਉਹ? ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕੇਂਦਰ ਨੂੰ ਅਪੀਲ ਕਰਦੇ ਆ ਕਿ ਸਾਡੇ ਪੈਸੇ ਜਾਰੀ ਕਰੋ, ਨਹੀਂ 1 ਜੁਲਾਈ ਤੋਂ ਤਿਆਰ ਰਹੋ, ਸੁਪਰੀਮ ਕੋਰਟ ਖੁੱਲ ਰਹੀ ਆ। ਤੇ ਅੱਜ 18 ਜੁਲਾਈ ਹੋ ਗਈ ਜੀ, ਬਿਲਕੁਲ, ਸੁਪਰੀਮ ਕੋਰਟ ਤਾਂ 1 ਜੁਲਾਈ ਦੀ ਖੁੱਲੀ ਆ, ਤੇ ਨਾ ਫੰਡ ਆਇਆ ਤੇ ਨਾ ਤੁਹਾਡਾ ਕੋਈ ਨੋਟਿਸ ਗਿਆ। ਇਹਦਾ ਮਤਲਬ ਜਾਂ ਤਾਂ ਤੁਹਾਨੂੰ ਵੀ ਨਹੀਂ ਬਿੱਲ। ਹੁਣ 1925 ਵਾਲੇ ਐਕਟ ਤੇ ਮਸਲਾ ਆ ਗਿਆ। ਉਧਰ ਸ਼੍ਰੋਮਣੀ ਕਮੇਟੀ ਕਹਿੰਦੀ ਠੀਕ ਆ, ਅਸੀਂ ਪੀਟੀਸੀ ਨੂੰ ਦਾ ਮਾਮਲਾ ਬੰਦ ਕਰਦੇ ਆ, ਉਹਨਾਂ ਦਾ ਸਮਾਂ ਮੁੱਕ ਗਿਆ, ਅਸੀਂ ਆਪਣਾ YouTube ਚੈਨਲ ਬਣਾਉਣਾ, ਆਪਣੇ ਚੈਨਲ ਤੇ ਚਲਾਵਾਂਗੇ। ਤੇ ਉਹਨਾਂ ਨੇ ਆਪਣੇ ਚੈਨਲ ਦੀ ਗੱਲ ਕੀਤੀ, ਇਹਨਾਂ ਨੂੰ ਆਪਣਾ ਬਿੱਲ ਯਾਦ ਆ ਗਿਆ। ਇਹਨਾਂ ਨੇ ਜਦੋਂ ਚਿੱਠੀ ਲਿਖਤੀ ਰਾਜਪਾਲ ਨੇ ਉਹ ਚਿੱਠੀ ਦੇਖ ਕੇ ਜਵਾਬ ਦੇਤਾ ਜੀ। ਉਸ ਚਿੱਠੀ ਤੋਂ ਮਾਮਲਾ ਦੁਬਾਰਾ ਸ਼ੁਰੂ ਹੋਇਆ। ਉਸ ਚਿੱਠੀ ਨੂੰ ਬੇਸ਼ੱਕ 1925 ਦੇ ਐਕਟ ਦੇ ਹਿਸਾਬ ਨਾਲ ਲਿਖੀ ਗਈ, ਪਰ ਉਹ ਕਿਤੇ ਨਾ ਕਿਤੇ ਚਰਚਾ 'ਚ 4 ਬਿੱਲਾਂ ਨੂੰ ਲਿਆਈ। ਤੇ ਉਹਦੇ ਵਿੱਚ ਪ੍ਰਵੀਨ ਜੀ ਸਾਫ਼ ਹੈ ਕਿ ਬਕਾਇਦਾ ਤੌਰ ਤੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਭਾਈ ਤੁਹਾਡਾ ਇਹ ਸੈਸ਼ਨ ਗੈਰ ਕਾਨੂੰਨੀ ਸੀ। ਅੱਛਾ, ਤੁਹਾਡੇ ਉਹਦੇ ਸੈਸ਼ਨ 'ਚ ਲਿਆਂਦੇ ਗਏ 4 ਬਿੱਲ ਸੰਵਿਧਾਨਕ ਤੌਰ ਤੇ ਵੀ ਔਰ ਕਾਨੂੰਨੀ ਤੌਰ ਤੇ ਵੀ ਸਹੀ ਨਹੀਂ ਹੈਗੇ, ਇਹ ਗੈਰ ਕਾਨੂੰਨੀ ਨੇ, ਤੇ ਇਸ ਲਈ ਮੋਹਰ ਲੱਗਣ ਦਾ ਮਸਲਾ ਹੀ ਨਹੀਂ। ਉਹ ਕਹਿੰਦੇ ਮੈਂ 4 ਬਾਰੇ ਕਾਨੂੰਨੀ ਸਲਾਹ ਲੈ ਚੁੱਕਿਆ। ਤੇ ਫੇਰ ਵੀ ਜੇ ਲੱਗਦਾ ਤੁਹਾਨੂੰ ਕਹਿੰਦੇ ਕੋਈ ਗੱਲ ਹੈ ਜੀ, ਤਾਂ ਫਿਰ ਮੈਂ ਇਹ ਕਰੂੰਗਾ, ਕਹਿੰਦੇ ਵੀ ਜਿਹੜਾ ਗੁਰਦੁਆਰਾ ਸੋਧ ਐਕਟ ਵਾਲਾ ਤੇ ਇਹਦੇ ਨਾਲ ਜਿਹੜੇ 3 ਐਕਟ ਨੇ, ਮੈਂ 4 ਬਿੱਲਾਂ ਨੂੰ ਜਾਂ ਤਾਂ ਫਿਰ ਰਾਸ਼ਟਰਪਤੀ ਨਾਲ ਸਲਾਹ ਕਰਦਾ, ਅੱਛਾ, ਨਹੀਂ ਭਾਰਤ ਦੇ ਅਟਾਰਨੀ ਜਨਰਲ ਨਾਲ ਸਲਾਹ ਕਰਦਾ। ਠੀਕ ਹੈ। ਸੋ ਇੱਥੋਂ ਤੱਕ ਰਾਜਪਾਲ ਹੁਣ ਸਿੱਧੇ ਹੋ ਗਏ। ਉਹ ਕਹਿੰਦੇ ਕਿ 4 ਬਿੱਲਾਂ ਦੇ ਮਸਲੇ ਤੇ ਮੈਂ ਕਹਿੰਦੇ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਪ੍ਰਵੀਨ ਜੀ, ਕੇਂਦਰ ਵੱਲੋਂ ਫੰਡ ਰੋਕਿਆ ਪੰਜਾਬ ਦਾ, ਤੇ ਰਾਜਪਾਲ ਕੇਂਦਰ ਨੂੰ ਬਿਨਾਂ ਪੁੱਛੇ ਚਿੱਕ ਕਿਵੇਂ ਮਾਰ ਲੂਗਾ? ਬਿਲਕੁਲ, ਇਹ ਤਾਂ ਬਿੱਲਾਂ ਤੇ ਮੋਹਰ ਲਾਉਣ ਵਾਲੀ ਗੱਲ ਹੈ। ਔਰ ਚਾਂਸਲਰ ਵਾਲਾ ਮਸਲਾ ਹੈ, ਚਾਂਸਲਰ ਵਾਲੇ ਮਸਲੇ ਤੇ ਸਾਰਿਆਂ ਨੂੰ ਪਤਾ ਕਿ ਅਗਲੀ ਤਾਂ ਆਪਣੀ ਕੁਰਸੀ ਖੋਲੀ, ਤੁਸੀਂ ਅਗਲਾ ਕਿਉਂ ਮੋਹਰ ਲਾਊਗਾ ਜੀ। ਠੀਕ ਹੈ। ਤੇ ਜਿਹੜਾ ਦੂਜਾ ਇਹ ਡੀਜੀਪੀ ਵਾਲਾ, ਉਹ ਵੀ ਪਹਿਲਾਂ ਕੇਂਦਰ ਤੋਂ ਲੱਗ ਕੇ ਆਉਂਦੇ ਸੀ, ਹੁਣ ਪੰਜਾਬ ਵਾਲੇ ਕਹਿੰਦੇ ਅਸੀਂ ਆਪਣੇ ਲਾਵਾਂਗੇ, 3 ਨਾਮ ਰਾਜਪਾਲ ਜੀ ਤੁਹਾਨੂੰ ਭੇਜਾਂਗੇ, ਉਹਨਾਂ ਚੋਂ ਇੱਕ ਚੁਣ ਲਿਓ। ਤੇ ਰਾਜਪਾਲ ਕਹਿੰਦਾ ਕੇਂਦਰ ਦਾ ਅਧਿਕਾਰ ਇਹ ਵੀ ਗਿਆ। ਸੋ ਇਸ ਲਈ ਰਾਜਪਾਲ ਇਸ ਗੱਲ ਤੇ ਵੀ, ਤੇ ਰਹੀ ਗੱਲ ਐਕਟ ਗੁਰਦੁਆਰਾ ਸੋਧ ਐਕਟ 1925 ਦੀ, ਉਹਦੇ ਵਿੱਚ ਉਹਨਾਂ ਦੇ 2 ਪਹਿਲੂ ਨੇ। ਇੱਕ ਪਹਿਲੂ ਨੂੰ ਲੱਗਦਾ ਕਿ ਧਾਰਮਿਕ ਮਸਲਾ ਹੈ, ਇਹ ਕੱਲ ਨੂੰ ਕਿਸੇ ਪਾਸੇ ਵੀ ਪਲਟਾ ਲੈ ਸਕਦਾ ਮਾਮਲਾ, ਇਸ ਲਈ ਉਹ ਬੜੇ ਗੰਭੀਰਤਾ ਨਾਲ ਇਹਦੇ ਪਰ ਚੱਲਦੇ ਨੇ। ਦੂਜਾ, ਇਸ ਚਿੱਠੀ ਦੇ ਹਵਾਲੇ ਨਾਲ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਚਿੱਠੀ ਲਿਖੀ ਰਾਜਪਾਲ ਨੂੰ, ਉਹਦੇ ਹਵਾਲੇ ਨਾਲ ਇੱਕ ਟਿੱਪਣੀ ਕੀਤੀ ਰਾਜਪਾਲ ਨੇ। ਠੀਕ ਹੈ। ਉਹ ਟਿੱਪਣੀ ਕਈ ਸ਼ੰਕੇ ਸ਼ੋਭੇ ਪੈਦਾ ਕਰਦੀ ਹੈ ਜੀ।
ਰਾਜਪਾਲ ਕਹਿੰਦੇ ਜੀ ਜਿਹੜੀ ਚਿੱਠੀ ਦੀ ਬਣਤਰ ਹੈ, ਕਹਿੰਦੇ ਮੁੱਖ ਮੰਤਰੀ ਸਾਹਿਬ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਇਹ ਸਾਰੇ ਮਸਲੇ ਨਾਲੋਂ ਬਿੱਲ ਨਾਲੋਂ ਜ਼ਿਆਦਾ ਚਿੰਤਾ ਤੁਹਾਨੂੰ ਇੱਕ ਰਾਜਨੀਤਿਕ ਪਰਿਵਾਰ ਦੀ ਹੈ। ਠੀਕ ਹੈ। ਇਹ ਮਤਲਬ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਪਾਰਟੀ ਦੇ ਪਰਿਵਾਰ ਦੀ, ਰਾਜਨੀਤਿਕ ਪਰਿਵਾਰ ਦੀ ਫਿਕਰ ਜਾਂ ਰਾਜਪਾਲ ਨੂੰ ਹੈ। ਕਿਤੇ ਰਾਜਪਾਲ ਨੂੰ ਤਾਂ ਨਹੀਂ ਫਿਕਰ ਉਹਨਾਂ ਦਾ ਕਿ ਹਾਂ ਭਾਈ ਜੱਫੀ ਪੈਣ ਵਾਲੀ ਹੈ ਤੇ ਵਿੱਚ ਕੋਈ ਨਵਾਂ ਪੰਗਾ ਨਾ ਪੈ ਜਾਵੇ, ਇਸ ਲਈ ਮਾਮਲਾ ਠੰਡਾ ਕਰ ਲਓ। ਸੋ ਕੀ ਹੈ, ਕਿਉਂਕਿ ਇਹ ਇਸ਼ਾਰਾ ਖੁੱਲ ਕੇ ਬਾਦਲ ਪਰਿਵਾਰ ਵੱਲ ਹੈ। ਪਰਿਵਾਰ ਕਾਲਾ ਹੈ ਜੀ ਹੁਣ ਬੀਜੇਪੀ ਨਾਲ ਜਾਣ ਲਈ। ਠੀਕ ਹੈ। ਜੇਕਰ ਇਹ ਚਿੱਠੀ ਦੇ ਵਿੱਚ ਕੋਈ ਰਾਜਪਾਲ ਨੂੰ ਜਿਹੜੀ ਲਿਖੀ ਹੈ ਮੁੱਖ ਮੰਤਰੀ ਉਹਨਾਂ, ਉਹਦੇ ਵਿੱਚ ਇਹਦਾ ਮਤਲਬ ਬਾਦਲਾਂ ਦੇ ਹਵਾਲੇ ਨਾਲ ਜ਼ਿਕਰ ਹੋਏਗਾ, ਕਿਉਂਕਿ ਕੱਲ ਵੀ ਮੁੱਖ ਮੰਤਰੀ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਸੁਖਬੀਰ ਬਾਦਲ ਕਹਿੰਦਾ ਕਿ ਅਸੀਂ ਇਸ਼ਤਿਹਾਰ ਦਵਾਂਗੇ ਜੀ ਦਰਬਾਰ ਸਾਹਿਬ ਦੇ ਸੰਬੰਧ ਦੇ ਵਿੱਚ, ਜਿਹੜੀ ਵੀ ਹੈ ਨਾ ਗੁਰਬਾਣੀ ਦੇ ਸੰਬੰਧ ਨੂੰ ਲੈ ਕੇ। ਉਹ ਕਹਿੰਦੇ ਭਾਈ ਤੁਸੀਂ ਕੌਣ ਹੁੰਦੇ ਹੋ ਇਸ਼ਤਿਹਾਰ ਦੇਣ ਵਾਲੇ? ਠੀਕ ਹੈ। ਅੱਛਾ, ਇਸ਼ਤਿਹਾਰ ਦੇਣਾ ਸ਼੍ਰੋਮਣੀ ਕਮੇਟੀ ਨੇ। ਸ਼੍ਰੋਮਣੀ ਕਮੇਟੀ ਦੇਖਿਓ ਉਹਨੇ ਕੀ ਕਰਨਾ ਕਿ ਤੂੰ ਕਿਹੜੇ ਅਧਿਕਾਰ ਨਾਲ ਬੋਲ ਰਿਹਾ ਭਾਈ। ਬਿਲਕੁਲ ਸਹੀ। ਸੋ ਇੱਧਰ ਇਹਦਾ ਮਤਲਬ ਚਿੱਠੀ 'ਚ ਵੀ ਇਹ ਜ਼ਿਕਰ ਕੀਤਾ ਮੁੱਖ ਮੰਤਰੀ ਉਹਨਾਂ ਨੇ ਕਿ ਭਾਈ ਦਖਲ ਅਕਾਲੀ ਦਲ ਦੀ ਹੈ ਜਾਂ ਬਾਦਲ ਪਰਿਵਾਰ ਦੀ ਹੈ, ਤੇ ਰਾਜਪਾਲ ਨੇ ਉਹਦਾ ਜ਼ਿਕਰ ਕਰਨ ਦੀ ਬਜਾਏ ਇੰਨਾ ਕੁ ਕਿਹਾ ਕਿ ਜੀ ਮੁੱਖ ਮੰਤਰੀ ਜੀ ਤੁਹਾਨੂੰ ਇੱਕ ਪਰਿਵਾਰ ਦਾ ਜ਼ਿਆਦਾ ਫਿਕਰ ਹੈ, ਮੈਨੂੰ ਇਹ ਲੱਗਦਾ ਕਿ ਮਸਲਾ ਪਰਿਵਾਰ ਦਾ ਹੈ, ਗੁਰਬਾਣੀ ਦਾ ਨਹੀਂ। ਠੀਕ, ਮੈਨੂੰ ਇਹ ਲੱਗਦਾ ਕਿ ਰਾਜਪਾਲ ਨੂੰ ਵੱਧ ਉਸ ਪਰਿਵਾਰ ਦੀ ਫਿਕਰ ਹੈ। ਸੋ ਇਸ ਲਈ ਸਾਰੇ ਵਰਤਾਰੇ ਨੇ ਖਾਸਾ ਰੋਲ ਘਚੋਲਾ ਖੜਾ ਕਰ ਦਿੱਤਾ, ਜਿਹਦੇ ਕਾਰਨ ਇਹ ਮਾਮਲਾ ਹੁਣ ਪਚੀਦਾ ਹੁੰਦਾ ਜਾਂਦਾ। ਔਰ ਇਹ ਇੱਕ ਪਾਸੇ ਉਧਰ LG ਵਾਲਾ ਮਾਮਲਾ ਫਸਿਆ ਤੇ ਦੂਜੇ ਪਾਸੇ ਹੁਣ ਰਾਜਪਾਲ ਨਾਲ ਮੁੱਖ ਮੰਤਰੀ ਦੇ ਮਾਮਲੇ ਵੱਧਦੇ ਜਾਂਦੇ ਨੇ। ਸੋ ਇਹ ਮਾਮਲਾ ਪੰਜਾਬ ਦੇ ਲਈ ਆਉਣ ਵਾਲੇ ਦਿਨਾਂ 'ਚ ਆਮੋ ਸਾਹਮਣੇ ਦਾ ਹੋਰ ਵੱਡਾ ਹੋ ਸਕਦਾ। ਜੀ।